ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਇਕਬਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਗੁਰਇਕਬਾਲ ਜੀ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਇਸ ਪ੍ਰੋਗਰਾਮ ਨਾਲ ਜੁੜਦੇ ਆ ਜੀ। ਬਰਾੜਾ ਸਾਹਿਬ, ਗੱਲ ਕਰਦੇ ਹਾਂ ਜੀ ਖੇਤੀ ਕਾਨੂੰਨਾਂ ਦੀ, ਕਿਸਾਨਾਂ ਦੀ। ਸੋ ਤਿੰਨੇ ਖੇਤੀ ਕਾਨੂੰਨਾਂ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮੇਟੀ ਦੇ ਮੈਂਬਰਾਂ ਚੋਂ ਇੱਕ ਅਨਿਲ ਘਣਵੱਤ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੇ ਤਿੰਨ ਖੇਤੀ ਕਾਨੂੰਨਾਂ ਤੇ ਰਿਪੋਰਟ ਨੂੰ ਜਲਦੀ ਤੋਂ ਜਲਦੀ ਜਨਤਕ ਕਰਨ ਤੇ ਵਿਚਾਰ ਕਰਨ ਜਾਂ ਕਮੇਟੀ ਨੂੰ ਅਜਿਹਾ ਕਰਨ ਦੀ ਅਥਾਰਟੀ ਦੇਣ ਦੀ ਅਪੀਲ ਕੀਤੀ ਹੈ ਜੀ। ਉਹਨਾਂ ਕਿਹਾ ਕਿ ਉਹ 1 ਲੱਖ ਕਿਸਾਨਾਂ ਨੂੰ ਲਾਮਬੰਦ ਕਰਨਗੇ। ਉਹਨੇ ਇਹ ਵੀ ਕਿਹਾ ਹੈ ਕਿ MSP ਦੀ ਜਿਹੜੀ ਕਾਨੂੰਨੀ ਗਰੰਟੀ ਆ ਉਹ ਕਹਿੰਦੇ ਅਸੰਭਵ ਹੈ। ਦੇਖੋ ਹਰਜਿੰਦ, ਜਦੋਂ ਆਪਾਂ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਵੱਲੋਂ ਸਿੱਧੇ ਤੌਰ ਤੇ ਸਾਫ਼ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਹ ਕਾਨੂੰਨ ਵਾਪਸ ਲਏ ਜਾਣਗੇ ਤੇ ਵਾਪਸ ਲੈਣ ਦਾ ਇੱਕ ਤਰੀਕਾਕਾਰ ਹੁੰਦਾ ਹੈ, ਇੱਕ ਪ੍ਰੋਸੀਜਰ ਹੁੰਦਾ ਹੈ। ਜਿਸ ਵਿਧੀ ਰਾਹੀਂ ਇਹਨਾਂ ਕਾਨੂੰਨਾਂ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ ਉਸੇ ਵਿਧੀ ਰਾਹੀਂ ਹੀ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਜੇ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਤੋਂ ਬਾਅਦ ਰਾਜ ਸਭਾ ਤੋਂ ਬਾਅਦ ਰਾਸ਼ਟਰਪਤੀ ਦੇ ਹਸਤਾਖਰ ਹੋਣ ਤੋਂ ਬਾਅਦ ਇਹ ਬਿੱਲ ਵਾਪਸ ਹੋਣਗੇ। ਪਰ ਜਿੱਥੋਂ ਤੱਕ ਕਮੇਟੀਆਂ ਦੀ ਗੱਲ ਕਰਦੇ ਹਾਂ, ਕਮੇਟੀਆਂ ਦੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਇਸ ਤੋਂ ਬਹੁਤ ਸਾਰੀਆਂ ਇੱਦਾਂ ਦੀਆਂ ਕਮੇਟੀਆਂ ਦਾ ਜਿਹੜਾ ਗਠਨ ਹੋਇਆ ਸੀ ਜਿਨ੍ਹਾਂ ਕਮੇਟੀਆਂ ਨੂੰ ਕਿਸਾਨਾਂ ਵੱਲੋਂ ਲਗਭਗ ਨਕਾਰਿਆ ਗਿਆ ਸੀਗਾ। ਜਦੋਂ ਇਹ ਪੂਰਾ ਅੰਦੋਲਨ ਪੂਰੇ ਪੀਕ ਤੇ ਸੀ, ਅੰਦੋਲਨ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਹੋ ਰਹੀ ਸੀ, ਤਾਂ ਉਸ ਸਮੇਂ ਇਹਨਾਂ ਕਮੇਟੀਆਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਸੀ। ਸੋ ਹੁਣ ਜਦੋਂ ਆਪਾਂ ਇਸ ਪੂਰੇ ਮਾਮਲੇ ਦੀ ਗੱਲ ਕਰਦੇ ਹਾਂ, MSP ਦੀ ਗੱਲ ਕਰਦੇ ਹਾਂ, ਤਾਂ MSP ਦੇ ਬਾਬਤ ਪਹਿਲੇ ਦਿਨ ਤੋਂ ਹੀ ਜਿਹੜੇ ਕਿਸਾਨ ਆ ਉਹ ਪੂਰੀ ਤਰ੍ਹਾਂ ਨਾਲ ਸਪਸ਼ਟ ਸਨ। ਜੋ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਨਾਲ ਸਪਸ਼ਟ ਸੀ, ਕਿਉਂਕਿ ਇਸੇ ਦੌਰਾਨ ਹੀ ਜਿਹੜਾ MSP ਦਾ ਜਦੋਂ ਗੱਲ ਕੀਤੀ ਜਾਂਦੀ ਸੀ ਤਾਂ ਇਹਦੇ ਨਾਲ ਹੀ ਪਰਾਲੀ ਦੇ ਬਿੱਲ ਦੀ ਵੀ ਗੱਲ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਬਿਜਲੀ ਦੀਆਂ ਦਰਾਂ ਦਾ ਜਿਹੜਾ ਬਿੱਲ ਹੈ ਉਹਦੀ ਵੀ ਗੱਲ ਕੀਤੀ ਜਾਂਦੀ ਸੀ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਦੀ ਸਥਿਤੀ ਬਿਲਕੁਲ ਸਾਫ਼ ਹੈ। ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਕੱਲੇ ਕਾਲੇ 3 ਕਾਨੂੰਨਾਂ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਇੱਥੇ ਉਹ ਬਿੱਲ ਵੀ ਨੇ ਜਿਹੜੇ ਕਿ ਸਮੇਂ ਦਰ ਸਮੇਂ, ਕਿਉਂਕਿ ਸਮਾਂ ਬਹੁਤ ਲੰਬਾ ਹੈ, 1 ਸਾਲ ਦਾ ਸਮਾਂ ਜਿਹੜਾ ਇਸ ਪੂਰੇ ਐਜੀਟੇਸ਼ਨ ਦੇ ਵਿੱਚ ਬਤੀਤ ਕੀਤਾ, ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਤੇ ਬਤੀਤ ਕੀਤਾ। ਇਸ ਦੌਰਾਨ ਜਿਹੜੇ ਹੋਰ ਵੱਖ-ਵੱਖ ਬਿੱਲ ਹੈ, ਹੋਰ ਬਿੱਲ ਜਿਹੜੇ ਪਾਸ ਕੀਤੇ ਗਏ ਆ, ਉਹਨਾਂ ਨੂੰ ਲੈ ਕੇ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਨਾਲ ਸਪਸ਼ਟ ਹੈ। ਚਾਹੇ ਉਹ MSP ਹੋਵੇ, ਚਾਹੇ ਉਹ ਪਰਾਲੀ ਵਾਲਾ ਬਿੱਲ ਹੋਵੇ, ਚਾਹੇ ਉਹ ਬਿਜਲੀ ਵਾਲਾ ਬਿੱਲ ਹੋਵੇ। ਸੋ ਜਿਸ ਤਰੀਕੇ ਦਾ ਫੈਸਲਾ ਲਿਆ ਗਿਆ ਕਿ ਜਿਹੜਾ ਕਿਸਾਨ ਨੇ ਉਹ ਆਪਣੀਆਂ ਜਿਹੜੀਆਂ ਉਹਨਾਂ ਵੱਲੋਂ ਗਤੀਵਿਧੀਆਂ ਮਿਥੀਆਂ ਗਈਆਂ ਨੇ ਉਹ ਉਸੇ ਤੈਅ ਮਿਤੀਆਂ ਦੇ ਅਨੁਸਾਰ ਹੀ ਕੀਤੇ ਜਾਣਗੇ। ਚਾਹੇ ਉਹ ਆਪਾਂ ਪਿੱਛੇ ਗੱਲ ਕਰ ਲਈਏ ਮਹਾਪੰਚਾਇਤ ਜੋ UP ਦੇ ਵਿੱਚ ਹੋਈ ਹੈ, ਉਸ ਤੋਂ ਬਾਅਦ ਜੇ 26 ਵਾਲਾ ਜਿਹੜਾ ਮਾਰਚ ਹੈ ਆਪਾਂ ਚਾਹੇ ਉਹਦੀ ਗੱਲ ਕਰ ਲਈਏ, ਲਗਾਤਾਰ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਦੋਂ ਤੱਕ ਇਹ ਸਾਰੇ ਮਸਲੇ ਹੱਲ ਨਹੀਂ ਹੁੰਦੇ, ਜਦੋਂ ਤੱਕ ਇਹਨਾਂ ਸਾਰਿਆਂ ਮਸਲਿਆਂ ਦੇ ਉੱਪਰ ਵਿਚਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜਿਹੜਾ ਇਹ ਅੰਦੋਲਨ ਆ, ਜੇ ਇਹ ਐਜੀਟੇਸ਼ਨ ਆ, ਉਹ ਇਸੇ ਤਰ੍ਹਾਂ ਚੱਲਦਾ ਰਹੂਗਾ। ਜਿੱਥੋਂ ਤੱਕ ਗੱਲ MSP ਦੀ ਬਾਬਤ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਹਰਜਿੰਦ, ਕਿ ਇੱਕ ਕਾਰਖਾਨਾ ਹੈ, ਕਾਰਖਾਨੇ ਦੇ ਵਿੱਚ ਇੱਕ ਕਾਰੋਬਾਰੀ ਆ, ਉਦਯੋਗਪਤੀ ਆ, ਉਹ ਕੱਚਾ ਮਟੀਰੀਅਲ ਖਰੀਦ ਕਰਕੇ ਉਸ ਤੋਂ ਬਾਅਦ ਆਪਣੀ ਫੈਕਟਰੀ ਦੇ ਵਿੱਚ ਲੇਬਰ ਤੇ ਹੋਰ ਜਿਹੜੇ ਖਰਚੇ ਆ, ਚਾਹੇ ਉਹ ਫੈਕਟਰੀ ਦੇ ਵਿੱਚ ਮਸ਼ੀਨਾਂ ਚਲਾਉਣ ਲਈ ਵਰਤੀ ਗਈ ਬਿਜਲੀ ਹੋਵੇ, ਚਾਹੇ ਉਹ ਮਸ਼ੀਨਾਂ ਦੀ ਘਸਾਈ ਹੋਵੇ ਜਾਂ ਟਰਾਂਸਪੋਰਟ ਦੇ ਖਰਚੇ ਹੋਵੇ, ਉਹਨਾਂ ਪੂਰੇ ਖਰਚਿਆਂ ਨੂੰ ਮਿਲਾ ਕੇ ਇੱਕ ਕੀਮਤ ਤੈਅ ਕਰਦਾ ਹੈ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਉਹਨੇ ਵੇਚਣਾ ਹੈ। ਤੇ ਉਸ ਤੈਅ ਕੀਮਤ ਦੇ ਵਿੱਚ ਉਸਦੇ ਸਾਰੇ ਖਰਚੇ ਤੇ ਹੋਰ ਜਿਹੜੇ ਫੁਟਕਲ ਖਰਚੇ ਆ ਉਹ ਇਨਕਲੂਡ ਹੁੰਦੇ ਆ, ਤੇ ਉਸ ਤੈਅ ਕੀਮਤ ਦੇ ਉੱਪਰ ਹੀ ਮਾਲਕ ਆਪਣੇ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਵੇਚਦਾ ਹੈ। ਪ੍ਰੋਡਕਸ਼ਨ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜੇ ਆਪਾਂ ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਪ੍ਰੋਡਕਸ਼ਨ ਕਰਦਾ, ਪੈਦਾਵਾਰ ਕਰਦਾ, ਚਾਹੇ ਉਹ ਕਣਕ ਹੈ, ਚਾਹੇ ਉਹ ਝੋਨਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਪੈਦਾਵਾਰ। ਤਾਂ ਕਿਸਾਨ ਕੋਲੇ ਇਦਾਂ ਦੀ ਪ੍ਰੋਵੀਜ਼ਨ ਕਿਉਂ ਨਹੀਂ ਹੈ ਕਿ ਉਹ ਆਪਣੀ ਕੀਮਤ ਤੈਅ ਕਰ ਸਕੇ, ਆਪਣੀ ਫਸਲ ਦੀ ਕੀਮਤ ਤੈਅ ਕਰ ਸਕੇ ਕਿ ਉਸ ਫਸਲ ਦੇ ਉੱਤੇ ਉਹਦਾ ਖਰਚਾ ਕਿੰਨਾ ਆਇਆ, ਉਸ ਨੂੰ ਢਵਾਈ ਕਿੰਨੀ ਪਈ ਆ, ਉਸ ਨੂੰ ਲੋਹਾਈ ਕਿੰਨੀ ਪਈ ਆ, ਉਸ ਨੂੰ ਬਿਜਾਈ ਕਿੰਨੀ ਪਈ ਆ, ਜਾਂ ਹੋਰ ਰੇਹਾਂ ਸਪਰੇਹਾਂ ਦੇ ਜਿਹੜੇ ਖਰਚੇ ਆ ਉਹ ਕਿੰਨੇ ਪਏ ਆ। ਕਿਸਾਨ ਕੋਲੇ ਅਧਿਕਾਰ ਨਹੀਂ ਹੈ। ਇਸੇ ਅਧਿਕਾਰ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇੱਕ ਵਪਾਰੀ ਆਉਂਦਾ ਮੰਡੀ ਦੇ ਵਿੱਚ ਕਿਸਾਨ ਦੀ ਫਸਲ ਨੂੰ ਦਾ ਮੁਆਇਨਾ ਕਰਦਾ, ਮੁਆਇਨਾ ਕਰਨ ਤੋਂ ਬਾਅਦ ਵਪਾਰੀ ਤੈਅ ਕਰਦਾ ਕਿ
ਇਸ ਫਸਲ ਦੀ ਕੀਮਤ ਕਿੰਨੀ ਦਿੱਤੀ ਜਾਣੀ ਹੈ। ਸੋ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਨਾਲ ਨਾਇਨਸਾਫੀ ਹੈ। MSP ਹੋਣੀ ਚਾਹੀਦੀ ਹੈ, ਕਿਸਾਨਾਂ ਨੂੰ ਤੈਅ ਸਮਰਥਨ ਮੁੱਲ ਹੈ ਜਿਹੜਾ ਉਹ ਮਿਲਣਾ ਚਾਹੀਦਾ। ਇਸ ਸੰਬੰਧੀ ਕਿਸਾਨ ਅੱਗੇ ਕਿਸ ਤਰੀਕੇ ਨਾਲ ਵਿਚਰਦੇ ਆ, ਦੇਖਣ ਵਾਲੀ ਗੱਲ ਹੋਊਗੀ। ਜੀ ਗੱਲ ਕਰਦੇ ਹਾਂ ਜੀ ਪੰਜਾਬ ਦੀ ਸਿਆਸਤ ਦੀ। 2022 ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਿਆ ਜੀ। ਇਸੇ ਤਰੀਕੇ ਨਾਲ ਪੰਜਾਬ ਦੀ ਸਿਆਸਤ ਵੀ ਚੰਗੀ ਤਰ੍ਹਾਂ ਗਰਮਾਈ ਹੋਈ ਹੈ। ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਸਰਗਰਮ ਨੇ ਜੀ, ਲਗਾਤਾਰ ਐਲਾਨ ਕਰ ਰਹੇ ਨੇ। ਉਹਨਾਂ ਨੇ ਪਿੱਛੇ ਜੇ ਔਰਤਾਂ ਲਈ ਐਲਾਨ ਕੀਤਾ ਹੈ ਕਿ ਹਰ ਇੱਕ ਔਰਤ ਜਿਹੜੀ 18 ਸਾਲ ਤੋਂ ਉੱਪਰ ਹੈ ਉਹਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਬਹੁਤ ਸਾਰੇ ਐਲਾਨ ਹੋ ਰਹੇ ਆ ਜੀ, ਐਲਾਨਾਂ ਤੇ ਐਲਾਨ ਹੋ ਰਹੀਆਂ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ। ਪਰ ਇੱਕ ਗੱਲ, ਜਦੋਂ ਕੇਜਰੀਵਾਲ ਤੋਂ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ, ਉਦੋਂ ਥੋੜਾ ਜਿਹਾ ਰੁਕ ਜਾਂਦੇ ਨੇ, ਜਾਂ ਉਹ ਅਜੇ ਕਲੀਅਰ ਨਹੀਂ ਹੈਗੇ, ਉਹ ਗੱਲ ਨਹੀਂ ਕਰਦੇ। ਹਰਜਿੰਦਰ, ਦੇਖੋ ਪੰਜਾਬ ਦੀ ਸਿਆਸਤ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਸ ਟਾਈਮ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਆ, ਪੂਰੀ ਤਰ੍ਹਾਂ ਨਾਲ ਸਰਗਰਮ ਆ। ਪੰਜਾਬ ਦੀਆਂ ਮੇਨ ਪਾਰਟੀਆਂ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ, ਆਪਾਂ ਤਿੰਨਾਂ ਦੀ ਗੱਲ ਕਰਾਂਗੇ। ਲਗਾਤਾਰ ਅਕਾਲੀ ਦਲ ਵੱਲੋਂ ਐਲਾਨ ਕੀਤੇ ਜਾ ਰਹੇ ਆ, ਲਗਾਤਾਰ ਬਿਜਲੀ ਦਰਾਂ ਦੇ ਬਾਬਤ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ। ਡਿਪਟੀ ਮੁੱਖ ਮੰਤਰੀ ਜਿਹੜਾ ਇੱਕ ਦਲਿਤ ਚਿਹਰਾ ਜਿਹੜਾ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ, ਐਲਾਨ ਕੀਤੇ ਜਾ ਰਹੇ ਆ, ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ। ਦੂਜੇ ਪਾਸੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਵੀ ਵੱਡੇ ਵੱਡੇ ਐਲਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਗਏ ਆ। ਪਰ ਕੀ ਇਹ ਐਲਾਨ ਧਰਾਤਲ ਦੇ ਉੱਪਰ ਲਾਗੂ ਹੋ ਰਿਹਾ? ਕੀ ਧਰਾਤਲ ਦੇ ਉੱਪਰ ਇਹਨਾਂ ਐਲਾਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ? ਇਹ ਵੱਡੇ ਸਵਾਲ ਨੇ। ਇਹਦੇ ਵਿੱਚ ਜੇ ਚਾਹੇ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਬਿਜਲੀ ਦੇ ਬਾਬਤ ਲਗਾਤਾਰ ਜਿਹੜੇ ਖਪਤਕਾਰ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ 3 ਰੁਪਏ ਯੂਨਿਟ ਦੀ ਬਿਜਲੀ ਸਸਤੀ ਆ, ਉਸ ਸੰਬੰਧੀ ਲਗਾਤਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਇਆ। ਦੂਜੇ ਪਾਸੇ ਆਪਾਂ ਮੁਲਾਜ਼ਮਾਂ ਦੀ ਗੱਲ ਕਰੀਏ, ਲਗਾਤਾਰ ਜਿਹੜੇ 36000 ਮੁਲਾਜ਼ਮਾਂ ਦੇ ਪੋਸਟਰ ਆ ਜਿਹੜੇ ਜਗ੍ਹਾ ਜਗ੍ਹਾ ਤੇ ਲਗਾਏ ਗਏ ਕਿ 36000 ਦੇ ਕਰੀਬ ਜਿਹੜੇ ਮੁਲਾਜ਼ਮਾਂ, ਕੰਟਰੈਕਚੁਅਲ ਮੁਲਾਜ਼ਮਾਂ, ਉਹਨਾਂ ਨੂੰ ਰੈਗੂਲਰ ਕਰ ਦਿੱਤਾ ਗਿਆ। ਪਰ ਉਸ ਸੰਬੰਧੀ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਦੋਂ ਕਿ ਹਰੇਕ ਪੰਜਾਬ ਰੋਡਵੇਜ਼ ਦੀ ਬੱਸ ਦੇ ਪਿੱਛੇ ਇਸ ਦੇ ਇਸ਼ਤਿਹਾਰ ਲਗਾ ਦਿੱਤੇ ਗਏ ਆ। ਵੱਡੀਆਂ ਵੱਡੀਆਂ ਹੋਲਡਿੰਗਸ ਆ ਜਿਹੜੀਆਂ ਵੱਡੇ ਸ਼ਹਿਰਾਂ ਦੇ ਵਿੱਚ, ਮੈਟਰੋ ਸਿਟੀਜ਼ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਅਗਲੀ ਗੱਲ ਕਰ ਲਈਏ ਰੇਤੇ ਦੀ। ਰੇਤੇ ਦੇ ਬਾਬਤ ਘੱਟ ਭਾਅ ਦੇ ਉੱਪਰ, ਘੱਟ ਕੀਮਤ ਦੇ ਉੱਪਰ ਰੇਤੇ ਦੀ ਗੱਲ ਕੀਤੀ ਗਈ, ਬਰੇਤੀ ਦੀ ਗੱਲ ਕੀਤੀ ਗਈ। ਤਾਂ ਖਬਰਾਂ ਇਹ ਵੀ ਆ ਰਹੀਆਂ ਕਿ ਰੇਤੇ ਦੀ ਕੀਮਤ ਦੇ ਵਿੱਚ ਵੀ ਕੋਈ ਬਹੁਤਾ ਫਰਕ ਹੈ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਐਲਾਨ ਕੀਤੇ ਜਾ ਰਹੇ ਆ, ਪਰ ਧਰਾਤਲ ਦੇ ਉੱਪਰ ਲੋਕਾਂ ਨੂੰ ਉਸੇ ਤਰ੍ਹਾਂ ਹੀ ਮਹਿੰਗਾਈ ਦੀ ਮਾਰ ਨੂੰ ਸਹਿਣਾ ਪੈ ਰਿਹਾ। ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ, ਹੋਲਡਿੰਗ ਲਗਾਈਆਂ ਜਾ ਰਹੀਆਂ ਨੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕ ਇਹਨਾਂ ਗੱਲਾਂ ਨੂੰ ਸਮਝਦੇ ਆ। ਸੋ ਹੁਣ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਦੋਂ ਹੋਂਦ ਦੇ ਵਿੱਚ ਆਉਂਦੀ ਹੈ, ਇੱਕ ਵੱਡੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ ਸੀ, ਤਾਂ ਉਹਨਾਂ ਵੱਲੋਂ ਆਮ ਆਦਮੀ ਦੀ ਗੱਲ ਕੀਤੀ ਗਈ ਸੀ, ਆਮ ਲੋਕਾਂ ਦੀ ਗੱਲ ਕੀਤੀ ਗਈ ਸੀ, ਰਾਜਨੀਤੀ ਬਦਲਣ ਦੀ ਗੱਲ ਕੀਤੀ ਗਈ ਸੀ। ਪਰ ਅੱਜ ਹੋ ਕੀ ਰਿਹਾ? ਇਹ ਸਾਫ਼ ਹੈ, ਸਪਸ਼ਟ ਹੈ। ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਆ। ਐਲਾਨ ਕੀਤੇ ਜਾ ਰਹੇ ਆ, ਬਿਜਲੀ ਦਰਾਂ ਦੇ ਉੱਪਰ ਐਲਾਨ ਕੀਤਾ ਗਿਆ। ਹੁਣ ਰੀਸੈਂਟ ਜਿਹੜਾ ਐਲਾਨ ਕੀਤਾ ਗਿਆ 1000 ਰੁਪਿਆ ਹਰ ਇੱਕ ਔਰਤ ਨੂੰ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ ਉਸ ਨੂੰ ਦੇਣ ਦਾ ਐਲਾਨ ਕੀਤਾ ਗਿਆ। ਪਰ ਹਰਜਿੰਦਰ, ਸਭ ਤੋਂ ਵੱਡਾ ਸਵਾਲ ਹੈ ਕਿ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਆ, ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਆ, ਲਗਾਤਾਰ ਜੋ ਇਸ ਸਮੇਂ ਦੇ ਜੋ ਫਾਈਨਾਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਕਹਿੰਦੇ ਆ ਰਹੇ ਆ, ਪਿਛਲੇ 4.5 ਸਾਲਾਂ ਤੋਂ ਉਹ ਕਹਿੰਦੇ ਆ ਰਹੇ ਆ ਕਿ ਖਜ਼ਾਨਾ ਖਾਲੀ ਹੈ। ਸੋ ਇਸ ਸਥਿਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਭਰਪਾਈ ਹੋਵੇਗੀ ਕਿਸ ਤਰ੍ਹਾਂ? ਇਹ ਵੱਡੇ ਸਵਾਲ ਨੇ। ਕਿਸ ਤਰੀਕੇ ਨਾਲ ਇਹ ਪੈਸਾ ਇਕੱਤਰ ਕੀਤਾ ਜਾਵੇਗਾ? ਰੋਜ਼ਗਾਰ ਦੀ ਗੱਲ ਕਿਉਂ ਨਹੀਂ ਕੀਤੀ ਜਾ ਰਹੀ? ਲੋਕਾਂ ਨੂੰ ਇੱਕ ਵਾਈਟ ਪੇਪਰ ਪਲਾਨ ਕਿਉਂ ਨਹੀਂ ਦਿੱਤਾ ਜਾ ਰਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾਣਗੇ? ਕਿਉਂ ਹਰ ਇੱਕ ਪਾਰਟੀ ਮੁਫਤ ਦੇ ਪਿੱਛੇ ਲੱਗੀ ਹੋਈ ਆ, ਲੋਕਾਂ ਨੂੰ ਲੁਭਾਉਣ ਦੇ ਵਿੱਚ ਲੱਗੀ ਹੋਈ ਆ? ਤੇ ਜਿਹੜੇ ਲੋਕ ਰਾਜਨੀਤੀ ਨੂੰ ਥੋੜਾ ਬਹੁਤ ਸਮਝਦੇ ਆ, ਰਾਜਨੀਤਿਕ ਲੋਕਾਂ ਦੇ ਵਿੱਚ ਵਿਚਰਦੇ ਆ, ਉਹ ਇਹਨਾਂ ਐਲਾਨਾਂ ਤੋਂ ਕਿਤੇ ਨਾ ਕਿਤੇ ਨਾ ਖੁਸ਼ ਵੀ ਨਜ਼ਰ ਆ ਰਹੇ ਆ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੀ ਇਹਨਾਂ ਪ੍ਰਸਥਿਤੀਆਂ ਨੂੰ, ਪੰਜਾਬ ਦੇ ਜੋ ਮੇਨ ਮੁੱਦੇ ਆ, ਪੰਜਾਬ ਦੇ ਜੋ ਵਿਸ਼ੇ ਆ, ਉਹਨਾਂ ਵਿਸ਼ਿਆਂ ਨੂੰ ਛੋਇਆ ਹੀ ਨਹੀਂ ਜਾ ਰਿਹਾ। ਰਾਜਨੀਤਿਕ ਪਾਰਟੀਆਂ ਲੋਕਾਂ ਨੂੰ ਲੁਭਾਉਣ ਦੇ ਵਿੱਚ ਲੱਗੀਆਂ ਹੋਈਆਂ। ਅਸਲ ਜਿਹੜੇ ਮੁੱਦੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਜਿਹੜਾ 22 ਦਾ ਇਲੈਕਸ਼ਨ ਆ ਉਹ ਪਿੱਛੇ ਚੱਲ ਰਿਹਾ। ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਦੇ ਵਿੱਚ ਆਪਣੀ ਸਰਕਾਰ ਬਣਾਉਂਦੇ ਆ, 15 ਲੱਖ ਦਾ ਉਹਨਾਂ ਵੱਲੋਂ ਐਲਾਨ ਕੀਤਾ ਜਾਂਦਾ। ਉਸ ਤੋਂ ਬਾਅਦ ਇਸੇ ਐਲਾਨ ਨੂੰ ਜੁਮਲਾ ਕਰਾਰ ਦਿੱਤਾ ਜਾਂਦਾ। ਇਸੇ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਬਣੀ ਹੋਈ ਹੈ। ਹੋ ਸਕਦਾ ਹੈ ਕਿ 2022 ਦੇ ਇਲੈਕਸ਼ਨ ਤੋਂ ਬਾਅਦ ਜਦੋਂ ਪੰਜਾਬ ਦੇ ਲੋਕ ਇਹਨਾਂ ਕੀਤੇ ਹੋਏ ਐਲਾਨਾਂ ਬਾਰੇ ਗੱਲ ਕਰਨਗੇ ਜਾਂ ਸਰਕਾਰ ਨੂੰ ਕਹਿਣਗੇ
ਤਾਂ ਮੈਨੂੰ ਲੱਗਦਾ ਕਿ ਰਾਜਨੀਤਿਕ ਪਾਰਟੀਆਂ ਉਸੇ ਤਰ੍ਹਾਂ ਹੀ ਇਹਨਾਂ ਐਲਾਨਾਂ ਨੂੰ ਵੀ ਜੁਮਲਾ ਕਰਾਰ ਜਿਹੜਾ ਕਹਿ ਸਕਦੀਆਂ ਕਿ ਅਸੀਂ ਇੱਕ ਜੁਮਲਾ ਇਹ ਕੀਤਾ ਸੀ, ਅਸੀਂ ਇਸ ਤਰ੍ਹਾਂ ਦੀ ਗੱਲ ਕਦੇ ਵੀ ਜਿਹੜੀ ਕਹੀ ਨਹੀਂ ਸੀ, ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਵੀ ਇੱਕ ਵਾਰ ਧੋਖਾ ਖਾ ਚੁੱਕੇ ਆ। ਭਾਵੇਂ ਉਸ ਧੋਖੇ ਦੌਰਾਨ ਬਿਆਨ ਦਿੱਤੇ ਗਏ, ਸੌਹਾਂ ਖਾਧੀਆਂ ਗਈਆਂ, ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ, ਤੇ ਇਹ ਸਾਰਿਆਂ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਜਦੋਂ ਬੰਦਾ ਇੱਕ ਵਾਰ, ਪੰਜਾਬੀ ਦੀ ਕਹਾਵਤ ਹੈ ਵੀ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ, ਸੋ ਇਸੇ ਪਰਿਸਥਿਤੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਮਝ ਬਣਦੀ ਹੈ ਕਿ ਇਹਨਾਂ ਰਾਜਨੀਤਿਕ ਲੋਕਾਂ ਨੂੰ, ਪਾਰਟੀ ਚਾਹੇ ਕੋਈ ਵੀ ਹੋਵੇ, ਸਵਾਲ ਕਰਨ ਕਿ ਪੰਜਾਬ ਵਾਸਤੇ ਤੁਸੀਂ ਕੀ ਕਰ ਰਹੇ ਹੋ, ਪੰਜਾਬ ਦੀ ਆਰਥਿਕਤਾ ਵਾਸਤੇ ਕੀ ਕਰ ਰਹੇ ਹੋ, ਪੰਜਾਬ ਦੇ ਨੌਜਵਾਨਾਂ ਵਾਸਤੇ ਕੀ ਕਰ ਰਹੇ ਹੋ, ਪੰਜਾਬ ਦੇ ਪਾਣੀਆਂ ਵਾਸਤੇ ਕੀ ਕਰ ਰਹੇ ਹੋ, ਪੰਜਾਬ ਦੇ ਵਿੱਚ ਵੱਧ ਰਹੀ ਨਸ਼ਾਖੋਰੀ ਬਾਰੇ ਕੀ ਕਰ ਰਹੇ ਹੋ। ਇਸ ਤਰ੍ਹਾਂ ਦੇ ਸਵਾਲ ਹੈ ਜਿਹੜੇ ਕਰਨੇ ਪੈਣਗੇ, ਹੋ ਵੀ ਰਹੇ ਹੈ, ਪਰ ਕਿਤੇ ਨਾ ਕਿਤੇ ਰਾਜਨੀਤਿਕ ਲੋਕ ਸਿਰਫ ਤੇ ਸਿਰਫ ਐਲਾਨਾਂ ਦੇ ਵਿੱਚ ਉਲਝੇ ਹੋਏ ਆ। ਜੀ ਬਿਲਕੁਲ। ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਕੇਜਰੀਵਾਲ ਵਰਸਸ ਚਰਨਜੀਤ ਚੰਨੀ ਦੀ। ਜੇਕਰ ਤੁਸੀਂ ਦੇਖੋ ਤਾਂ ਚਰਨਜੀਤ ਚੰਨੀ ਕੇਜਰੀਵਾਲ ਦੇ ਰਸਤੇ ਤੇ ਚੱਲਦੇ ਦਿਖਾਈ ਦੇ ਰਹੇ ਨੇ, ਕਿਉਂਕਿ ਕੇਜਰੀਵਾਲ ਨੇ ਜੋ ਰਸਤਾ ਅਪਣਾਇਆ ਸੀਗਾ ਲੋਕਾਂ ਦੇ ਵਿੱਚ ਵਿਚਰਨਾ ਜਾਂ ਕਿਸੇ ਗਰੀਬ ਦੇ ਘਰ ਜਾ ਕੇ ਖਾ ਪੀ ਲਿਆ ਜਾਂ ਢਾਬੇ ਤੇ ਰੁਕੇ, ਸੋ ਉਸੇ ਤਰਜ਼ ਦੇ ਉੱਤੇ ਚੰਨੀ ਜੀ ਚੱਲ ਰਹੇ ਨੇ। ਸੋ ਜਦੋਂ ਜਿਹੜੇ ਪਾਸੇ ਕੇਜਰੀਵਾਲ ਉਹ ਐਲਾਨ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਆਉਂਦੀ ਹੈ, ਸਾਨੂੰ ਸੱਤਾ ਦਾ ਮੌਕਾ ਮਿਲਦਾ ਤਾਂ ਅਸੀਂ ਆਹ ਕੁਛ ਕਰਾਂਗੇ, ਉਹਨਾਂ ਨੇ ਕਾਰੋਬਾਰੀਆਂ ਤੇ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਉਹਨਾਂ ਨੇ ਐਲਾਨ ਕੀਤੇ ਕਿ ਅਸੀਂ ਤੁਹਾਡੇ ਲਈ ਜਿਹੜੀਆਂ ਸਹੂਲਤਾਂ ਲੈ ਕੇ ਆਵਾਂਗੇ। ਹੋਰ ਵੀ ਉਹਨਾਂ ਨੇ ਬਹੁਤ ਸਾਰੇ ਐਲਾਨ ਕੀਤੇ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਕਿ ਕਾਰੋਬਾਰੀਆਂ ਲਈ ਤੇ ਵਪਾਰੀਆਂ ਲਈ ਉਹਨਾਂ ਨੇ 7 ਗਰੰਟੀਆਂ ਵੀ ਦਿੱਤੀਆਂ ਨੇ। ਤੇ ਨਾਲ ਹੀ ਜੇਕਰ ਦੂਜੇ ਪਾਸੇ ਝਾਤ ਮਾਰੀ ਜਾਵੇ ਕਾਂਗਰਸ ਵੱਲ, ਤਾਂ ਕਾਂਗਰਸ ਵਾਲੇ ਨਾਲ ਹੀ ਇਹ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਦਿਖ ਰਹੇ ਨੇ, ਬਜਾਏ ਕਿ ਕੁਝ ਪੰਜਾਬ ਦੇ ਵਿੱਚ ਅਜਿਹਾ ਕਰਨ ਦੇ, ਕੁਝ ਅਜਿਹੀਆਂ ਜਿਹੜੀਆਂ ਸਕਾਰਾਤਮਕ ਚੀਜ਼ਾਂ ਦੇਣ ਦੇ, ਉਹ ਕੇਜਰੀਵਾਲ ਦਾ ਵਿਰੋਧ ਕਰ ਰਹੇ ਨੇ। ਦੇਖੋ ਹਰਜਿੰਦਰ, ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਇਸ ਟਾਈਮ ਬਹੁਤ ਹੀ ਗਲਤ ਦਿਸ਼ਾ ਵੱਲ ਜਾ ਰਹੀ ਹੈ ਲੋਕਾਂ ਦੇ ਪ੍ਰੋਸਪੈਕਟਿਵਸ ਤੋਂ, ਕਿ ਲੋਕਾਂ ਦੀ ਮਸਲਿਆਂ ਦੀ ਗੱਲ ਨਹੀਂ ਹੋ ਰਹੀ, ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ, ਪੰਜਾਬ ਦੇ ਵਿਸ਼ੇ ਦੀ ਗੱਲ ਨਹੀਂ ਹੋ ਰਹੀ। ਗੱਲਾਂ ਉਹ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਇਹਨਾਂ ਲੋਕਾਂ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਸੰਭਵ ਵੀ ਨਹੀਂ ਹੋਣੀਆਂ। ਚਾਹੇ ਉਹ ਐਲਾਨ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਆ, ਚਾਹੇ ਉਹ ਐਲਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਆ, ਚਾਹੇ ਉਹ ਐਲਾਨ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਜਾ ਰਹੇ ਆ। ਕਿਉਂਕਿ ਉਹ ਕਹਿੰਦੇ ਹੁੰਦੇ ਆ ਨਾ ਵੀ ਕਿ ਜਿੰਨੀ ਕੁ ਸਾਡੀ ਚਾਦਰ ਆ ਉਨੇ ਕੀ ਪੈਰ ਪਸਾਰਨੇ ਚਾਹੀਦੇ ਆ। ਤਾਂ ਸੋ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਚਾਦਰ ਹੈ ਉਹ ਇਸ ਟਾਈਮ ਬਹੁਤ ਬੁਰੇ ਤਰੀਕੇ ਨਾਲ ਸਿਮਟੀ ਹੋਈ ਆ। ਤੇ ਇਸ ਸਿਮਟੀ ਹੋਈ ਚਾਦਰ ਨੂੰ, ਕਿਉਂਕਿ ਇਹ ਜੋ ਸਿਮਟੀ ਹੋਈ ਚਾਦਰ ਦੀ ਮੈਂ ਗੱਲ ਕਰਦਾ, ਇਹ ਵੀ ਮਨਪ੍ਰੀਤ ਬਾਦਲ ਦੇ ਦਿੱਤੇ ਹੋਏ ਬਿਆਨਾਂ ਦੇ ਆਧਾਰ ਤੇ ਕਹਿ ਰਹੇ ਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ। ਸੋ ਇਸ ਸਿਮਟੀ ਹੋਈ ਚਾਦਰ ਦੇ ਹਿਸਾਬ ਨਾਲ ਹੀ ਐਲਾਨ ਕਰਨੇ ਚਾਹੀਦੇ ਆ। ਇਹਨਾਂ ਨੂੰ ਦੱਸਣਾ ਚਾਹੀਦਾ ਕਿ ਪੰਜਾਬ ਦੀ ਆਰਥਿਕ ਸਥਿਤੀ ਅਸੀਂ ਸੁਧਾਰਾਂਗੇ ਕਿਵੇਂ, ਪੰਜਾਬ ਨੂੰ ਬਚਾਵਾਂਗੇ ਕਿਵੇਂ। ਜਦੋਂ ਕੋਈ ਗੱਲ ਹੋਰ ਪਾਸੇ ਵੱਲ ਕੀਤੀ ਜਾ ਰਹੀ ਆ, ਹੋਰ ਉਹਨਾਂ ਲੋਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕਿ ਰਾਜਨੀਤਿਕ ਤੌਰ ਤੇ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਰੱਖਦੇ ਆ, ਉਹਨਾਂ ਨੂੰ ਆਕਰਸ਼ਿਤ ਕਰਨ ਦੀ ਜਿਹੜੀ ਕੋਸ਼ਿਸ਼ ਆ ਲਗਾਤਾਰ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ। ਤਾਂ ਦੂਜੇ ਪਾਸੇ ਤੁਸੀਂ ਗੱਲ ਕੀਤੀ ਹੈ ਕਿ ਆਮ ਲੋਕਾਂ ਦੇ ਘਰਾਂ ਦੇ ਵਿੱਚ, ਸੋ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਇਹਨਾਂ ਵੱਲੋਂ ਇੱਕ ਸਿਆਸੀ ਡਰਾਮੇ ਜਾਂ ਸਿਆਸੀ ਖੇਡਾਂ ਖੇਡੀਆਂ ਜਾ ਰਹੀਆਂ ਨੇ, ਇਹਨਾਂ ਸਿਆਸੀ ਖੇਡਾਂ ਦੇ ਵਿੱਚ ਹੀ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰ ਜਗ੍ਹਾ, ਹਰ ਰੈਲੀ ਦੇ ਵਿੱਚ, ਹਰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਅਸੀਂ ਆਮ ਲੋਕ ਆ, ਅਸੀਂ ਆਮ ਲੋਕਾਂ ਦੇ ਵਿੱਚੋਂ ਆਏ ਹੋਏ ਆ। ਪਰ ਇਹ ਆਮ ਲੋਕ ਜਦੋਂ ਕੁਰਸੀਆਂ ਦੇ ਉੱਪਰ ਬੈਠ ਜਾਂਦੇ ਆ, ਜਦੋਂ ਇਹ ਰਾਜਨੀਤਿਕ ਸੱਤਾ ਹਾਸਲ ਕਰ ਲੈਂਦੇ ਆ, ਇਹੀ ਆਮ ਲੋਕ ਉਦੋਂ ਖਾਸ ਹੋ ਜਾਂਦੇ ਆ। ਵੱਡੀਆਂ ਵੱਡੀਆਂ ਸਿਕਿਉਰਿਟੀਆਂ ਇਹਨਾਂ ਨਾਲ ਹੋ ਜਾਂਦੀਆਂ, ਆਮ ਲੋਕਾਂ ਤੋਂ ਦੂਰੀ ਬਣਾ ਲਈ ਜਾਂਦੀ ਆ, ਆਮ ਲੋਕਾਂ ਦੀ ਪਹੁੰਚ ਤੋਂ ਰਾਜਨੀਤਿਕ ਲੋਕ ਆ ਜਿਹੜੇ ਉਹ ਦੂਰ ਹੋ ਜਾਂਦੇ ਆ, ਪਾਰਟੀ ਚਾਹੇ ਕੋਈ ਵੀ ਹੋਵੇ। ਜੀ ਬਰਾੜ ਸਾਹਿਬ, ਗੱਲ ਕਰਦੇ ਆ ਸੁਖਪਾਲ ਸਿੰਘ ਖਹਿਰਾ ਦੀ। ਉਹਨਾਂ ਦੀ ਜ਼ਮਾਨਤ ਜਿਹੜੀ ਹੈਗੀ ਆ 29 ਨਵੰਬਰ ਤੱਕ ਟਾਲ ਦਿੱਤੀ ਗਈ ਹੈ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸੁਖਪਾਲ ਸਿੰਘ ਖਹਿਰਾ ਦੀ, ਤਾਂ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਨੇ। ਤੇ ਈਡੀ ਵੱਲੋਂ ਉਹਨਾਂ ਨੂੰ ਇਹ ਇਲਜ਼ਾਮ ਲਗਾਏ ਗਏ ਸਨ ਕਿ
ਉਹ ਮਨੀ ਲਾਂਡਰਿੰਗ ਕਰਦੇ ਨੇ। ਪਰ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਈਡੀ ਵੱਲੋਂ ਉਹਨਾਂ ਨੂੰ ਫਸਾਇਆ ਜਾ ਰਿਹਾ, ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾ ਰਹੇ ਨੇ, ਉਹਨਾਂ ਦੇ ਉੱਤੇ ਸਾਜ਼ਿਸ਼ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਕੀਲ ਹਰਿੰਦਰਪਾਲ ਸਿੰਘ ਰਾਹੀਂ ਮੋਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ ਜੀ। ਇਹ ਵੀ ਦੱਸ ਦਈਏ ਕਿ ਹਾਈ ਕੋਰਟ ਵੱਲੋਂ ਈਡੀ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜੀ ਬਿਲਕੁਲ, ਜਿਹੜੀ ਇਹ परिस्थिति ਸੁਖਪਾਲ ਖਹਿਰਾ ਵਾਸਤੇ ਬਣੀ ਹੋਈ ਹੈ, ਚਾਹੇ ਕਿ ਉਹ ਸੱਤਾਧਾਰੀ ਪਾਰਟੀ ਦਾ ਹਿੱਸਾ ਬਣ ਚੁੱਕੇ ਹੈ, ਆਮ ਆਦਮੀ ਪਾਰਟੀ ਤੋਂ ਬਾਅਦ ਆਪਣੇ ਵਖਰੇਵਿਆਂ ਤੋਂ ਬਾਅਦ ਇਹ ਸਾਰਾ ਜਿਹੜਾ ਘਟਨਾਕ੍ਰਮ ਵਾਪਰਿਆ, ਈਡੀ ਦੀ ਛਾਪੇਮਾਰੀ ਹੁੰਦੀ ਹੈ, ਛਾਪੇਮਾਰੀ ਦੌਰਾਨ ਰਿਕਾਰਡ ਜਿਹੜਾ ਜ਼ਬਤ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਹੈ ਤੇ ਇਸ ਗ੍ਰਿਫਤਾਰੀ ਨੂੰ ਲੈ ਕੇ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਚੁੱਪ ਨਜ਼ਰ ਆ ਰਹੀ ਹੈ। ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਬਿਆਨ ਜਾਂ ਇਸ ਤਰ੍ਹਾਂ ਦੀ ਜਿਹੜਾ ਵੱਡੀ ਹਲਚਲ ਹੈ ਪਾਰਟੀ ਦੇ ਵਿੱਚ ਨਹੀਂ ਦੇਖੀ ਜਾ ਰਹੀ, ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਆਮ ਆਦਮੀ ਪਾਰਟੀ ਤੋਂ ਬਾਅਦ ਆਪਣੀ ਪਾਰਟੀ ਬਣਾਉਣ ਦੀ ਜਿਹੜਾ ਐਲਾਨ ਕੀਤਾ ਸੀ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ, ਤਾਂ ਉਹ ਜਿਹੜਾ ਕੱਦ ਉਹਨਾਂ ਦਾ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀ, ਉਸ ਕੱਦ ਨੂੰ ਜਿਹੜਾ ਦੁਬਾਰਾ ਪਾਉਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮਯਾਬ ਰਹੇ ਆ। ਪਰ ਹੁਣ ਜਿਹੜਾ ਫੈਸਲਾ ਅਦਾਲਤਾਂ ਰਾਹੀਂ ਹੋਣੇ ਆ, ਜੇਕਰ ਇਹ ਜਿਹੜੀ ਗ੍ਰਿਫਤਾਰੀ ਹੈ ਉਹ ਗੈਰ ਕਾਨੂੰਨ ਹੈ ਤਾਂ ਮੈਨੂੰ ਲੱਗਦਾ ਕਿ ਅਦਾਲਤ ਵੱਲੋਂ ਜਲਦੀ ਹੀ ਉਹਨਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ। ਸੋ ਇਸ ਸੰਬੰਧੀ ਜਿਹੜਾ ਇਸ ਸਮੇਂ ਜਿਹੜਾ ਕੋਈ ਬਿਆਨ ਦੇਣਾ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਕਰਨਾ ਮੈਨੂੰ ਮੁਨਾਸਿਬ ਨਹੀਂ ਹੋਊਗੀ। ਪਰ ਕਿਤੇ ਨਾ ਕਿਤੇ ਪਾਰਟੀ ਵੱਲੋਂ ਇਹ ਨਜ਼ਰ ਆ ਰਿਹਾ ਕਿ ਕਾਂਗਰਸ ਪਾਰਟੀ ਹੈ ਉਹ ਕਿਤੇ ਨਾ ਕਿਤੇ ਸੁਖਪਾਲ ਸਿੰਘ ਖਹਿਰਾ ਦੇ ਪੱਖ ਦੇ ਵਿੱਚ ਜਾਂ ਉਹਨਾਂ ਦੇ ਸੰਬੰਧੀ ਬਿਆਨ ਦੇਣ ਤੋਂ ਕਿਤੇ ਬਚਦੀ ਨਜ਼ਰ ਆ ਰਹੀ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਜੀ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।